बाबू ਤੁਸੀਂ ਕਿਹਾ ਹੀ ਬੋਟੀਆਂ ਪਕਾਣੀਆਂ ਨੇ ਬੋਟੀਆਂ ਨਹੀਂ ਪੱਕੀਆਂ ਭੁੱਖ ਲੱਗੀ 2 ਮਿੰਟ ਪੁੱਤਰ ਠਹਿਰ ਜਾਓ ਉੱਥੇ ਬਵੋ ਮੈਂ ਹੁਣੇ ਦੇਣਾ ਤੁਹਾਨੂੰ ਸਾਡਾ ਭੁੱਖ ਬੜੀ ਲੱਗੀ ਹੈ ਮੈਨੂੰ ਅੱਛਾ ਪੁੱਤਰ ਦਿੰਦੇ ਆ ਬਹਿ ਜਾਓ ਮੇਰਾ ਪੁੱਤਰ ਉੱਥੇ ਯਾ ਅੱਲਾ ਸੋਹਣਿਆ ਹਾਂਡੀ 'ਚ ਤੇ ਕੁਝ ਵੀ ਨਹੀਂ ਮੈਂ ਰੱਖਿਆ ਇਹ ਤੈਨੂੰ ਵੀ ਪਤਾ ਹੈ ਤੇ ਤੂੰ ਹੀ ਆਸਰਾ ਬਣਾਉਣਾ ਮੇਰਾ ਬਾਲਾਂ ਨੂੰ ਭੁੱਖ ਵੀ ਬੜੀ ਲੱਗੀ ਦਾਦਾ ਅਬੂ ਤੂੰ ਉਦੋਂ ਤੇ ਬੋਟੀਆਂ ਪਕਾਉਂਦੇ ਹੋ ਜਦੋਂ ਤੱਕ ਬਣਿਆ ਨਹੀਂ ਸਾਡੀ ਭੁੱਖ ਨਾਲ ਜਾਨ ਨਿਕਲਦੀ ਹੈ ਪਈ ਅੱਛਾ ਪੁੱਤਰ ਅੱਛਾ ਮੇਰਾ ਪੁੱਤਰ ਬਵੋ ਉੱਥੇ ਮੈਂ ਦੇਣਾ ਹੁਣੇ ਅੱਛਾ ਦਾਦਾ ਜੀ ਯਾ ਅੱਲਾ ਸੋਹਣਿਆ ਹੁਣ ਤੇ ਸਬਰ ਦੀ ਅਖੀਰ ਹੋ ਗਈ ਤੂੰ ਹੀ ਹੈ ਤੇਰਾ ਹੀ ਆਸਰਾ ਹੈ ਯਾ ਮੇਰੇ ਰੱਬਾ ਦਾਦਾ ਅਬੂ ਮੈਨੂੰ ਵੀ ਭੁੱਖ ਲੱਗੀ ਆ ਓ ਬਾਬਾ ਕਰਮਦੀਨ ਕਿੱਥੇ ਵੇਂ ਮੈਨੂੰ ਲੱਗਦਾ ਤੈਨੂੰ ਕੱਲ ਦੀ ਭੁੱਲ ਗਈ ਅੰਦਰ ਹੋਣਾ ਕਿਰੇ ਹਾਂ ਵੀ ਬਾਬਾ ਕਰਮਦੀਨ ਉਤਾਂ ਉਠੇ ਨਾ ਤੂੰ ਮੇਰੇ ਨਾਲ ਸਵੇਰ ਦਾ ਵਾਅਦਾ ਕੀਤਾ ਸੀ ਲਿਆ ਦੇ ਕੱਢ ਪੈਸੇ ਬਾਊ ਜੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਤੇ ਤੁਹਾਡੀ ਮਿਹਰਬਾਨੀ ਪੈਸੇ ਮੈਂ ਤੁਹਾਨੂੰ ਦੇ ਦਿਆਂਗਾ 2 ਦਿਨ ਦਾ ਮੈਨੂੰ ਟਾਈਮ ਦਿਓ ਤੈਨੂੰ ਮੈਂ ਕੱਲ ਵੀ ਆਖਿਆ ਸੀ ਕਿ ਕੋਈ ਟਾਈਮ ਸ਼ਾਮ ਨਹੀਂ ਹੋਣ ਲੱਭਣਾ ਮੈਂ ਤੇਰੇ ਤੇ ਹੁਣ ਦਰਖਾਸਤ ਕਰਾ ਦੇਣੀ ਏ ਚੁੱਕ ਸਮਾਨ ਤੇ ਨਿਕਲ ਤਰਲੇ ਵਾਲੀ ਗੱਲ ਹੈ ਬਾਊ ਜੀ ਉਹ ਤਰਲੇ ਵਾਲੀ ਕਿਹੜੀ ਗੱਲ ਏ 6 ਮਹੀਨੇ ਹੋ ਗਏ ਨੇ ਤੈਨੂੰ ਤੂੰ ਡਰਾਮਾ ਸ਼ੁਰੂ ਕੀਤਾ ਮੇਰੇ ਨਾਲ ਬਾਊ ਜੀ ਦੇ ਦੇਗਾ 2 ਦਿਨ ਦਾ ਟਾਈਮ ਦੇ ਦਿਓ ਪਰ ਕੋਈ ਟਾਈਮ ਸ਼ਾਮ ਨਹੀਂ ਹੈ ਭਾਈ ਮੈਨੂੰ ਜਾਂ ਪੈਸੇ ਕਿਸੇ ਕੋਲ ਲੈ ਕੇ ਦੇ ਨਹੀਂ ਤਾਂ ਸਮਾਨ ਚੁੱਕੋ ਤੇ ਨਿਕਲੋ ਇੱਥੋਂ ਕੋਈ ਟਾਈਮ ਨਹੀਂ ਇੰਜ ਨਾ ਕਰੋ ਬਾਊ ਜੀ ਨਿੱਕੇ ਨਿੱਕੇ ਬੱਚੇ ਨੇ ਸਾਡੇ ਕਿੱਥੇ ਅਸੀਂ ਜ਼ਲੀਲ ਹੋਵਾਂਗੇ 2 ਦਿਨ ਦਾ ਟਾਈਮ ਦੇ ਦਿਓ ਤੁਹਾਡੀ ਬੜੀ ਮਿਹਰਬਾਨੀ ਤੇ ਮੈਂ ਤੁਹਾਡੇ ਵਾਸਤੇ ਬਣਾਇਆ ਹੈ ਮੇਰੀ ਗੱਲ ਸੁਣੋ ਤੁਹਾਡੇ ਵਾਸਤੇ ਬਣਾਇਆ ਹੈ ਯਾਰ ਇਹ ਬਾਬੇ ਨੇ ਸਵੇਰ ਦੀ ਹਾਂਡੀ ਵੀ ਚੁੱਲ੍ਹ ਦੇ ਉੱਤੇ ਰੱਖੀ ਏ ਤੇ ਬਾਲ ਰੋਟੀ ਵੀ ਮੰਗਣ ਡੈਣ ਹੈ ਤੇ ਬਾਬਾ ਇਹਨਾਂ ਨੂੰ ਰੋਟੀ ਦੇਣ ਕਿਉਂ ਨਹੀਂ ਡਿਆ ਕੀ ਮਾਜਰਾ ਹੈ ਆ ਉਤੋਂ ਆ ਬੰਦਾ ਵੀ ਆ ਗਿਆ ਪਤਾ ਨਹੀਂ ਕੌਣ ਹੈ ਇਹ ਬਾਬੇ ਨਾਲ ਬੜੀ ਬਦਤਮੀਜ਼ੀ ਕਰਨ ਡਿਆ ਕਰਨਾ ਮੈਂ ਪੁੱਛਣਾ ਇਹਨੂੰ ਚੱਲ ਬਾਬਾ ਕੱਢ ਸਮਾਨ ਆਪਣਾ ਨਿਕਲ ਚੱਲ ਚੱਲ ਓ ਭਾਈ ਓਏ ਕੀ ਮਸਲਾ ਤੇਰਾ ਕਿਉਂ ਬਾਬੇ ਹਰਾਂ ਨੂੰ ਤੰਗ ਕਰਨਾ ਪਿਆ ਓਏ ਤੂੰ ਕੌਣ ਹੈ ਤੇਰੀ ਮੇਰੀ ਗੱਲ ਹੀ ਨਹੀਂ ਹੈ ਮੈਂ ਨਾ ਬਾਬੇ ਹਰਾਂ ਦਾ ਹਮਸਾਇਆ ਵਾਂ ਤੇ ਤੂੰ ਦੱਸ ਬਾਬੇ ਹਰਾਂ ਨੇ ਬਦਤਮੀਜ਼ੀ ਕਿਉਂ ਕਰਨੇ ਆ ਬਦਤਮੀਜ਼ੀ ਕਰਨ ਡਿਆ ਏ ਮੇਰਾ ਉਹਨੇ ਕਿਰਾਇਆ ਦੇਣਾ 6 ਮਹੀਨਿਆਂ ਦਾ ਤੂੰ ਦੇ ਦੇ ਕਿਰਾਇਆ ਮੈਂ ਨਹੀਂ ਬਦਤਮੀਜ਼ੀ ਕਰਦਾ ਕਿੰਨਾ ਕਿਰਾਇਆ ਤੇਰਾ ਓਏ 60000 ਰੁਪਇਆ ਕਿਰਾਇਆ ਤੂੰ ਦੇ ਦੇ ਮੈਂ ਟੁਰ ਜਾਣਾ 60000 ਇਹ 60000 ਰੁਪਏ ਮੇਰੇ ਕੋਲ ਫੜ ਤੇ ਅੱਜ ਤੋਂ ਬਾਅਦ ਬਾਬੇ ਨਾਲ ਮੂੰਹ ਕੀਤਾ ਤਾਂ ਮੇਰੇ ਤੋਂ ਬੁਰਾ ਬੰਦਾ ਕੋਈ ਨਹੀਂ ਓਏ ਬਹੁਤੀਆਂ ਗੱਲਾਂ ਨਾ ਸੁਣਾ ਕਿਰਾਇਆ ਦੇ ਰਾ ਅੱਗੋਂ ਨਾ ਮੈਨੂੰ ਟਾਈਮ ਸਿਰ ਕਿਰਾਇਆ ਚਾਹੀਦਾ ਜੇ ਰਹਿਣਾ ਜੇ ਠੀਕ ਹੈ ਨਹੀਂ ਰਹਿਣਾ ਤੇ ਸਮਾਨ ਚੁੱਕੋ ਤੇ ਨਿਕਲੋ ਮੈਂ ਨਵੇਂ ਕਿਰਾਏਦਾਰ ਲੈ ਆਉਣਾ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਬਾਬੇ ਹਰਾਂ ਨੂੰ ਅੱਜ ਤੋਂ ਬਾਅਦ ਤੂੰ ਤੰਗ ਨਹੀਂ ਕਰਨਾ ਜਿਹੜੀ ਵੀ ਗੱਲ ਕਰਨੀ ਤੂੰ ਮੇਰੇ ਨਾਲ ਆ ਕੇ ਗੱਲ ਕਰਨੀ ਹੈ ਉਹ ਤੇਰੇ ਨਾਲ ਮੈਂ ਕਾਹਤੋਂ ਕਰਨੀ ਤੂੰ ਕੌਣ ਹੈ ਕਿਰਾਇਆ ਲੈਣਾ ਹੈ ਤੇ ਮੇਰੇ ਨਾਲ ਗੱਲ ਕਰਨੀ ਬਾਬੇ ਹਰਾਂ ਨਾਲ ਗੱਲ ਨਹੀਂ ਕਰਨੀ ਅੱਜ ਤੋਂ ਬਾਅਦ ਤੇਰੀ ਮੇਰੀ ਗੱਲ ਹੈ ਤੇ ਹੁਣ ਇੱਥੋਂ ਚੁੱਪ ਕਰਕੇ ਤੇ ਨਿਕਲਦਾ ਹੋ ਮੈਨੂੰ ਟਾਈਮ ਸਿਰ ਕਿਰਾਇਆ ਚਾਹੀਦਾ ਸਮਝ ਲੱਗੀ ਆ ਟਾਈਮ ਸਿਰ ਮਿਲੇਗਾ ਮੈਨੂੰ ਨਿਕਲਦਾ ਪੂਰਾ ਜਾਣਦਾ ਨਹੀਂ ਅਜੇ ਉਹ ਭਾਈ ਜਾ ਜਾਣਦਾ ਨਹੀਂ ਆ ਚੱਲ ਭਾਈ ਨਿਕਲ ਇੱਥੋਂ ਚੱਲ ਕਿਰਾਇਆ ਨਹੀਂ ਲੈ ਹੱਥ ਕਿਹਨੂੰ ਲਾਣਾ ਪਿਆ ਪਿਛਾ ਕਰ ਹੱਥ ਮੇਰੀ ਗੱਲ ਇੱਕ ਯਾਦ ਰੱਖੀ ਅੱਗੋਂ ਤੋਂ ਨਾ ਬੂਹਾ ਖੜਕਾ ਕੇ ਆਉਣਾ ਹੀ ਚੱਲ ਰੱਖ ਲਓ ਯਾ ਮਕਾਨ ਮੇਰਾ ਹੈ ਤੇਰਾ ਕਿਰਾਇਆ ਲੈਣਾ ਹੈ ਤੇ ਤੈਨੂੰ ਕਿਰਾਇਆ ਮਿਲ ਗਿਆ ਮੇਰਾ ਦਿਲ ਕਰੇ ਮੈਂ ਤੁਹਾਨੂੰ ਰੱਖਾਂ ਦਿਲ ਕਰੇ ਨਾ ਰੱਖਾਂ ਕਿਰਾਇਆ ਲੈ ਲਈ ਨਾ ਬਹਿਸ ਨਾ ਕਰ ਚੱਲ 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 ਬਹੁਤੀਆਂ ਗੱਲਾਂ ਤੂੰ ਕਰਨਾ ਚੱਲ ਚੱਲ ਪੁੱਤਰ ਰਹਿਣ ਦੇਣੇ ਹਨ ਮੈਂ ਆਪੇ ਹੀ ਉਹਦਾ ਤਰਲਾ ਕਰ ਲੈਣਾ ਸੀ ਹੌਲੀ ਹੌਲੀ ਦੇ ਛੱਡਦਾ ਮੈਂ ਨਹੀਂ ਬਾਬਾ ਜੀ ਉਹ ਤੁਹਾਡੇ ਨਾਲ ਬਦਤਮੀਜ਼ੀ ਬੜੀ ਕਰਨ ਡਿਆ ਸੀ ਮੇਰੇ ਕੋਲ ਰਿਹਾ ਨਹੀਂ ਗਿਆ ਹੈ ਨਾਲੇ ਬਾਬਾ ਜੀ ਮੈਂ ਸਵੇਰ ਦਾ ਵੇਖਣ ਡਿਆ ਵਾਂ ਤੁਸੀਂ ਹਾਂਡੀ ਚੁੱਲ੍ਹ ਦੇ ਉੱਤੇ ਰੱਖ ਛੜੀਏ ਤੇ ਬਾਲ ਤੁਹਾਡੇ ਕੋਲ ਬਾਰ-ਬਾਰ ਆ ਕੇ ਰੋਟੀ ਮੰਗਣ ਡਿਆ ਨੇ ਤੇ ਤੁਸੀਂ ਉਹਨਾਂ ਨੂੰ ਦਿੰਦੇ ਕਿਉਂ ਨਹੀਂ ਪਏ ਹੈ ਪੁੱਤਰ ਡਾਢਾ ਪਰੇਸ਼ਾਨ ਆ ਮੈਂ ਤੇਰੀ ਬੜੀ ਮਿਹਰਬਾਨੀ ਪੁੱਤਰ ਤੂੰ ਇਹ ਮੇਰੇ ਤੇ ਸਾਨ ਕੀਤਾ ਮੈਂ ਤੈਨੂੰ ਹੌਲੀ ਹੌਲੀ ਦੇ ਦਿਆਂਗਾ ਪੈਸੇ ਤੇ ਤੂੰ ਹੁਣ ਜਾ ਬਾਬਾ ਜੀ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛੀ ਤੁਸੀਂ ਮੈਨੂੰ ਉਹਦਾ ਜਵਾਬ ਨਹੀਂ ਦਿੱਤਾ ਹੈ ਤੁਸੀਂ ਬਾਲਾਂ ਨੂੰ ਰੋਟੀ ਕਿਉਂ ਨਹੀਂ ਦੇਣ ਡਏ ਹੈ
ਹੈ ਦਾਦਾ ਜੀ ਸਾਨੂੰ ਭੁੱਖ ਲੱਗੀ ਹੋਈ ਹੈ, ਰੋਟੀ ਦੇ ਦਿਓ, ਸਾਡੀ ਜਾਨ ਨਿਕਲਦੀ ਹੈ ਵੀ। ਬਾਬਾ ਜੀ ਸਵੇਰ ਦੀ ਚੁੱਲ੍ਹ ਦੇ ਉੱਤੇ ਖਾਲੀ ਹਾਂਡੀ ਧਰ ਛੜੀਏ। ਬਾਬਾ ਜੀ ਸਾਨੂੰ ਦੱਸੋ ਤੇ ਸਹੀ, ਅਸੀਂ ਤੁਹਾਡੇ ਹਮਸਾਏ ਆ। ਹਮਸਾਇਆਂ ਦੇ ਅੱਲਾਹ ਪਾਕ ਨੇ ਬੜੇ ਹਕੂਕ ਰੱਖੇ ਨੇ, ਤੁਸੀਂ ਸਾਡੇ ਨਾਲ ਗੱਲ ਤੇ ਕਰੋ। ਬਾਲਾਂ ਨੂੰ ਸਵੇਰ ਦਾ ਐਵੇਂ ਲਾਲਾ ਲਾ ਛੜਿਆ ਜੇ ਰੋਟੀ ਦਾ। ਇੰਜ ਨਾ ਕਰਿਆ ਕਰੋ, ਸਾਨੂੰ ਵੀ ਨਾਲ ਗੁਨਾਹਗਾਰ ਕਰ ਦਿਓ। ਇਹ ਫੜੋ ਕੁਝ ਪੈਸੇ ਤੇ ਬਾਲਾਂ ਨੂੰ ਨਾ ਲਿਆ ਕੇ ਖਾਣਾ ਪਕਾ ਕੇ ਦਿਓ। ਲੋ ਮੈਂ ਹੁਣ ਚੱਲਣਾ, ਠੀਕ ਹੈ? ਠੀਕ ਹੈ ਪੁੱਤਰ, ਤੇਰੀ ਮਿਹਰਬਾਨੀ, ਜਿਉਂਦਾ ਰਹਿ। ਦਾਦਾ ਜੀ ਹਾਂਡੀ ਤੇ ਖਾਲੀ ਤੇ ਤੁਸੀਂ ਸਵੇਰ ਸਾਨੂੰ ਐਵੇਂ ਕਹਿੰਦੇ ਕਿ ਮੈਂ ਬੋਟੀਆਂ ਬਣਾਉਣਾ ਆ ਪਿਆ। ਠੀਕ ਹੈ ਬੱਚਿਓ, ਬਵੋ ਮੇਰਾ ਪੁੱਤਰ, ਮੈਂ ਤੁਹਾਡੇ ਵਾਸਤੇ ਬੋਟੀਆਂ ਲੈ ਕੇ ਆਵਾਂਗਾ ਹੁਣ। ਅੱਛਾ ਦਾਦਾ ਜੀ। ਯਾ ਅੱਲਾ ਸੋਹਣਿਆ, ਤੂੰ ਬੜਾ ਬੇਨਿਆਜ਼ ਹੈ। ਤੂੰ ਇਨਸਾਨ ਦੇ ਰੂਪ 'ਚ ਫਰਿਸ਼ਤਾ ਭੇਜ ਦਿੱਤਾ। ਯਾਰ ਬਾਬਾ ਕਰਮਦੀਨ ਕਿੰਨੇ ਦਿਨ ਹੋ ਗਏ ਨੇ ਦੁਕਾਨ ਨਾਲ ਚੱਕਰ ਵੀ ਨਹੀਂ ਲਾਇਆ। 5000 ਰੁਪਏ ਉਹਦਾ ਬਿੱਲ ਬਣੇ ਆ। ਚਲੋ ਉਹਦੇ ਘਰੋਂ ਪਤਾ ਕਰਨੇ ਆ। ਬਾਬਾ ਕਰਮਦੀਨ ਕਿੰਨੇ ਦਿਨ ਹੋ ਗਏ ਤੂੰ ਦੁਕਾਨ ਨਾਲ ਚੱਕਰ ਵੀ ਨਹੀਂ ਲਾਇਆ। ਭੈੜਿਆ ਪੈਸੇ ਤੇ ਦੇ ਛੱਡ, ਅੱਗੋਂ ਕੀ ਸ਼ਾਇਦ ਹੀ ਲੋੜ ਨਹੀਂ ਹੈ ਤੈਨੂੰ। ਪੁੱਤਰ ਤੇਰੇ ਪੈਸੇ ਦੇਣੇ ਨੇ ਤੇ ਉਹ ਦੇ ਦੇਾਂਗੇ। 2 ਦਿਨ ਕੱਢ ਮੇਰਾ ਪੁੱਤਰ, ਅਸੀਂ ਹਲੇ ਬੜੇ ਪਰੇਸ਼ਾਨ ਆ, ਮਜਬੂਰ। ਬਾਬਾ ਕਰਮਦੀਨ ਮਾਸ਼ਾਅੱਲਾ ਚਿੱਟੀ ਤੇਰੀ ਦਾੜੀ ਏ ਤੇ ਪੈਸੇ ਹੱਥ 'ਚ ਫੜ ਕੇ ਤੂੰ ਝੂਠ ਮਾਰਨ ਡੇ ਆ। ਕੋਈ ਖੁਦਾ ਦਾ ਖੌਫ ਕਰ। ਪੁੱਤਰ ਅਸੀਂ ਬੜੇ ਮਜਬੂਰ ਹਾਂ। ਬੱਚੇ ਮੇਰੇ ਪੋਤਰੇ ਸਵੇਰ ਦੇ ਭੁੱਖੇ ਨੇ ਤੇ ਕੋਈ ਖਾਣ ਪੀਣ ਦੇ ਵਾਸਤੇ ਕੋਈ ਸ਼ੈ ਨਹੀਂ ਸੀ ਹੈ। ਆ ਵੀ ਆ ਪੈਸੇ ਮੈਨੂੰ ਇਹ ਹਮਸਾਇਆ ਨੇ ਦਿੱਤੇ ਨੇ ਤੇ ਮੈਂ ਉਹਨਾਂ ਵਾਸਤੇ ਕੋਈ ਖਾਣ ਪੀਣ ਵਾਸਤੇ ਕੁਛ ਸ਼ੈ ਲੈ ਆਵਾਂ। ਤੇ ਕਿਰਾਏ ਵਾਲਾ ਵੀ ਅੱਗੇ ਆਇਆ ਸੀ, ਕਿਰਾਏ ਦੇ ਪੈਸੇ ਵੀ ਉਹਨੇ ਹਮਸਾਇਆ ਨੇ ਦਿੱਤੇ ਨੇ। ਤੇ ਪੁੱਤਰ ਤੈਨੂੰ ਵੀ ਦੇ ਦਿਆਂਗੇ, ਕੋਈ 2 ਦਿਨ ਕੱਢ ਮੇਰਾ ਪੁੱਤਰ। ਇਹ ਹੁਣ ਕੌਣ ਆ ਗਿਆ? ਬਾਬੇ ਨਾਲ ਇਹ ਵੀ ਬੜੀ ਬਦਤਮੀਜ਼ੀ ਕਰਨ ਡਿਆ। ਚੱਲ ਮੈਂ ਇਹਨੂੰ ਵੀ ਪੁੱਛਣਾ ਜਾ ਕੇ। ਇਹ ਪੈਸੇ ਫੜਾ ਮੈਨੂੰ, ਤੂੰ ਜਾਣਾ ਤੇਰੇ ਬੱਚੇ ਜਾਣਾ। ਉਹ ਪੁੱਤਰ ਇਹ ਜ਼ੁਲਮ ਨਾ ਕਰ, ਮੇਰੇ ਕੋਲ ਇਹ ਪੈਸੇ ਨੇ ਤੇ ਮੈਂ। ਓ ਭਾਈ ਕੌਣ ਹੈ ਤੂੰ? ਬਾਬੇ ਰੰਗ ਪੈਸੇ ਖੋਣ ਡਿਆ, ਕੀ ਮਸਲਾ ਤੇਰਾ? 4 ਮਹੀਨੇ ਹੋ ਗਏ ਨੇ ਬਾਬੇ ਨੂੰ ਉਧਾਰ ਖਾਂਦੇ ਆ। 1 ਰੁਪਈਆ ਨਹੀਂ ਦਿੱਤਾ। 5000 ਰੁਪਏ ਬਿੱਲ ਬਣੇ ਆ ਬਾਬੇ ਦਾ ਦੁਕਾਨ ਤੇ। ਦੁਕਾਨ ਤੇ ਬਿੱਲ ਬਣਿਆ 5000 ਰੁਪਈਆ। ਉਹ 2 ਦਿਨ ਸਬਰ ਨਹੀਂ ਕਰ ਸਕਦਾ ਤੂੰ? ਯਾਰ ਤੂੰ ਕਾਦੀ ਬਹਿਸ ਕਰਨ ਡਿਆ? ਚੌਖੀ ਪੀੜੀ ਤੂੰ ਦੇ ਦੇ। ਚੌਖੀ ਪੀੜ ਤੂੰ ਦੇ ਦੇ। ਇਹ ਫੜ ਆਪਣਾ 5000 ਰੁਪਈਆ ਤੇ ਦੁਬਾਰਾ ਇੱਧਰ ਮੂੰਹ ਨਾ ਕਰੀ। ਚੱਲ ਮੇਰਾ ਪੁੱਤਰ, ਸ਼ਾਬਾਸ਼, ਚੱਲ ਨਹੀਂ ਤੇ ਧੱਕੇ ਕਿਉਂ ਮਾਰਨ ਡੇ? ਚੱਲ 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 5000 ਤੈਨੂੰ ਮਿਲ ਗਿਆ। ਚੱਲ ਬਾਬਾ ਜੀ ਤੁਸੀਂ ਜਾਓ, ਬੱਚਿਆਂ ਵਾਸਤੇ ਖਾਣਾ ਲੈ ਕੇ ਆਓ। ਪੁੱਤਰ ਤੇਰੀ ਬੜੀ ਮਿਹਰਬਾਨੀ, ਤੂੰ ਮੇਰੇ ਤੇ ਕਿੰਨੇ ਗੁਸਾਨ ਕਰੇਗਾ। ਬਾਬਾ ਜੀ ਕੋਈ ਗੱਲ ਨਹੀਂ, ਮੈਂ ਤੁਹਾਡਾ ਪੁੱਤਰ ਹੀ ਹਾਂ, ਮੈਨੂੰ ਆਪਣਾ ਪੁੱਤਰ ਹੀ ਸਮਝੋ। ਤੇ ਪੁੱਤਰ ਕੋਈ ਮਾਂ ਪਿਓ ਤੇ ਇਹਸਾਨ ਨਹੀਂ ਕਰਦੇ ਹੁੰਦੇ। ਅੱਲਾ ਤੈਨੂੰ ਜ਼ਿੰਦਗੀ ਦੇ, ਅੱਲਾ ਖੈਰ ਕਰੇ। ਯਾ ਅੱਲਾ ਤੇਰਾ ਸ਼ੁਕਰ ਹੈ, ਤੂੰ ਬੜੇ ਨੇਕ ਹਮਸਾਏ ਦਿੱਤੇ ਨੇ ਮੈਨੂੰ ਤੇ ਯਾ ਅੱਲਾ ਹਰ ਇੱਕ ਨੂੰ ਇਸ ਤਰ੍ਹਾਂ ਦੇ ਹਮਸਾਏ ਦੇਈ। ਯਾਰ ਦੁੱਧ ਹੀ ਹਲੇ ਤੱਕ ਆਇਆ ਨਹੀਂ ਹੈ, ਇਹਦਾ ਮੈਂ ਪਤਾ ਤੇ ਕਰਾਂ। ਹਾਂ ਪੁੱਤਰ ਦੁੱਧ ਲੈ ਕੇ ਆਇਆ, ਖਲੋਇਆ ਮੈਂ ਭਾਂਡਾ ਲੈ ਕੇ ਆਵਾਂ। ਨਹੀਂ ਬਾਬਾ ਜੀ ਦੁੱਧ ਨਹੀਂ ਲੈ ਕੇ ਆਇਆ, ਪਹਿਲੇ ਪਿਛਲੇ ਪੈਸੇ ਦਿਓ ਫਿਰ ਦੁੱਧ ਮਿਲਣਾ ਹੈ। ਸਵੇਰ ਦਾ ਮੈਂ ਤੈਨੂੰ ਢੀਕਣ ਡਿਆ, ਤੂੰ ਹਲੇ ਤੱਕ ਦੁੱਧ ਲੈ ਕੇ ਨਹੀਂ ਪਹੁੰਚਿਆ। ਦੁੱਧ ਹੀ ਲੈ ਕੇ ਆ ਰਹੇ ਆ ਬਾਊ ਜੀ, ਆ ਵੇਖੋ ਦੁੱਧ ਲੈ ਕੇ ਆਉਣਿਆ ਤੇ ਇੱਥੇ ਖਲੋ ਕੇ ਫਿਰ ਕੀ ਕਰਨ ਡਿਆ? ਦੁੱਧ ਹੀ ਲੈ ਕੇ ਆਇਆ। ਬਾਬੇ ਰੰਗ ਉਸਤਾਦ 3000 ਰੁਪਇਆ ਲੈਣਾ, ਮੈਂ ਦਿੰਦੇ ਨਹੀਂ ਪਿਆ। ਰੋਜ਼ ਕਹਿੰਦੇ ਨੇ ਅੱਜ ਲੈ ਲਈ ਅੱਜ ਲੈ ਲਈ। ਅੱਜ ਨਾ ਮੈਂ ਬਾਬੇ ਦਾ ਕੰਡਾ ਕੱਢ ਕੇ ਹੀ ਜਾਵਾਂਗਾ। ਓਏ ਤੂੰ ਬੋਲਣਾ ਕਿੰਜ ਓਏ? ਤੈਨੂੰ ਤਮੀਜ਼ ਨਹੀਂ ਵੱਡਿਆਂ ਨਾਲ ਬੋਲਣ ਦੀ ਹੈ? ਇਹ ਫੜ ਆਪਣਾ 3000 ਰੁਪਇਆ ਤੇ 2000 ਰੁਪਏ ਬਕਾਇਆ ਦੇ। ਬਕਾਇਆ ਹੁਣ ਮੈਂ ਠਹਿਰ ਕੇ ਦੇ ਜਾਵਾਂਗਾ। ਠਹਿਰ ਕੇ ਦੇਏਗਾ ਤੇ ਅੱਜ ਤੋਂ ਬਾਅਦ ਮੈਂ ਦੁੱਧ ਤੇਰੇ ਕੋਲ ਨਹੀਂ ਲੈਣਾ। ਆਪਣਾ ਦੁੱਧ ਜਿੱਥੇ ਮਰਜ਼ੀ ਜਾ ਕੇ ਵੇਚੀ। ਚੱਲ ਪੁੱਤਰ ਮੇਰੇ ਤੇ ਕਿੰਨੀਆਂ ਕੁ ਨੇਕੀਆਂ ਤੂੰ ਕਰ ਛੱਡਣੀਆਂ ਨੇ।
ਬਾਬਾ ਜੀ ਉਹ ਹਮਸਾਇਆ ਹੀ ਕਾਦਾ ਜਿਹੜਾ ਆਪਣੇ ਹਮਸਾਏ ਦੇ ਮੁਸ਼ਕਲ ਵਕਤ ਆਏ ਤੇ ਕੰਡ ਫੇਰ ਜਾਵੇ। ਬੜੀ ਮਿਹਰਬਾਨੀ ਪੁੱਤਰ ਤੇਰੀ। ਠੀਕ ਹੈ ਬਾਬਾ ਜੀ ਤੁਸੀਂ ਜਾਓ। ਦਾਦਾ ਬੂ ਕਿਸੇ ਨੂੰ ਪਤਾ ਨਹੀਂ ਚੱਲਦਾ ਸਾਡੇ ਹਾਲਾਤ ਕਿੰਜ ਦੇ ਨੇ। ਸਾਰੇ ਆਂਦੇ ਨੇ ਬਦਤਮੀਜ਼ੀ ਕਰਕੇ ਟੁਰ ਜਾਂਦੇ ਨੇ। ਆਪੇ ਅੱਲਾਹ ਨਾਲ ਪੁੱਛੇਗਾ। ਤੂੰ ਮੇਰੀ ਧੀ ਪਰੇਸ਼ਾਨ ਨਾ ਹੋ।